ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡਾ ਅਗਲਾ ਮੈਸੇਜ ਨਿਊ ਈਅਰ ਸੀ ਤੋਂ ਵੀਰ ਨਵਕਿਰਨ ਸਿੰਘ ਜੀ ਦਾ ਹੈ। ਇਹਨਾਂ ਦਾ ਕਹਿਣਾ ਹੈ ਕਿ ਇਹ ਟੀਵੀ 84 ਲਗਾਤਾਰਤਾ ਨਾਲ ਵੇਖਦੇ ਹਨ ਅਤੇ ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਨਾਲ ਵਿਸ਼ੇਸ਼ ਲਗਾਵ ਹੈ। ਇਹਨਾਂ ਨੂੰ 15 ਸਾਲਾ ਸਿੱਖ ਲੜਕੇ ਵੱਲੋਂ ਆਪਣੇ ਸਕੂਲ ਪ੍ਰੋਜੈਕਟ ਲਈ ਖਾਲਿਸਤਾਨ ਦਾ ਤਿਆਰ ਕੀਤਾ ਗਿਆ ਕੇਸ ਬਹੁਤ ਪਸੰਦ ਆਇਆ। ਇਹਨਾਂ ਨੇ ਇਸ ਸਿੱਖੀ ਸੋਚ ਵਾਲੇ ਗੱਭਰੂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਜੀ ਡਾਕਟਰ ਸਾਹਿਬ। ਵੀਰ ਨਵਕਿਰਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਯਾਦ ਕੀਤਾ ਹੈ ਨਿਊ ਜਰਸੀ ਤੋਂ ਜੀ। ਉਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਪਸੰਦ ਹੈ। ਉਹ ਲਗਾਤਾਰਤਾ ਨਾਲ ਦੇਖਦੇ ਨੇ। ਉਹ ਕਹਿੰਦੇ ਨੇ ਜੇ ਕਿਤੇ ਮੈਂ ਬਿਜ਼ੀ ਹੋ ਜਾਵਾਂ ਜੀ 8 ਤੋਂ 9 ਵਾਲੇ ਟਾਈਮ 'ਚ ਤਾਂ ਫਿਰ ਮੈਂ ਰਾਤ ਵੀ ਜਾਗਦਾ ਤਾਂ ਕਿ ਮੈਂ 12 ਤੋਂ 1 ਵਾਲਾ ਰਿਪੀਟ ਦੇਖ ਸਕਾਂ। ਔਰ ਜਦੋਂ ਤੋਂ ਟਾਈਮ ਵਾਰਨਰ 'ਤੇ ਆਇਆ ਇਹ ਦੇਖਦੇ ਵੀ ਟੀਵੀ 'ਤੇ ਨੇ ਜੀ। ਔਰ ਹਮੇਸ਼ਾ ਹੀ ਬਹੁਤ ਜਿਹੜੀ ਹੈ ਉਹ ਸਲਾਹਤਾ ਕਰਦੇ ਨੇ। ਕਈ ਵਾਰ ਆਪਣੇ ਇਨਪੁਟ ਵੀ ਦਿੰਦੇ ਨੇ ਪ੍ਰੋਗਰਾਮ ਬਾਰੇ ਜੀ। ਸੋ ਉਹਨਾਂ ਨੂੰ ਇਹ ਜਿਹੜਾ 15 ਸਾਲਾ ਸਿੱਖ ਬੱਚੇ ਕਰਮਵੀਰ ਸਿੰਘ ਦਾ ਖਾਲਿਸਤਾਨ ਦੇ ਉੱਤੇ ਪ੍ਰੋਜੈਕਟ ਸੀ, ਸਕੂਲ ਪ੍ਰੋਜੈਕਟ, ਜੀ ਜਿਸ ਨੂੰ ਜਿਹੜੇ ਪੇਪਰ ਸਕੂਲ ਸਬਮਿਟ ਹੋਏ ਉਹਨਾਂ ਚੋਂ ਜਿਹੜੇ ਟੌਪ 5 ਨੇ, ਟੌਪ 5 ਨੇ, ਉਹਨਾਂ ਦੇ ਵਿੱਚ ਚੁਣਿਆ ਗਿਆ ਜੀ। ਬੱਚਾ ਵੀ ਫਖਰ ਮਹਿਸੂਸ ਕਰਦਾ ਹੈ, ਉਹਨਾਂ ਦੀ ਮਦਰ ਵੀ ਫਖਰ ਮਹਿਸੂਸ ਕਰਦੇ ਨੇ ਜੀ। ਔਰ ਉਹਨਾਂ ਦਾ ਪਰਿਵਾਰ ਵੀ ਸਾਰਾ ਫਖਰ ਮਹਿਸੂਸ ਕਰਦੇ। ਸੋ ਉਹਨਾਂ ਨੂੰ ਇਹ ਪ੍ਰੋਜੈਕਟ ਪੇਪਰ ਬਹੁਤ ਜ਼ਿਆਦਾ ਪਸੰਦ ਆਇਆ ਜੀ। ਉਹਨਾਂ ਦਾ ਕਹਿਣਾ ਸੀ ਕਿ ਜੀ ਬੇਸ਼ੱਕ ਘੰਟਿਆਂ ਬੱਧੀ ਲੈਕਚਰ ਕੋਈ ਕਰ ਲੈ, ਸੁਣ ਲੈ, ਕਿਤਾਬਾਂ ਪੜ੍ਹ ਲੈ, ਪਰ ਇਹ 6-7 ਪੇਜ ਦੇ ਵਿੱਚ ਜਿਵੇਂ ਉਹਨਾਂ ਨੇ ਬਿਲਕੁਲ ਬਰੀਫ ਕੇਸ ਬਿਲਡ ਕੀਤਾ ਹੈ ਵੀ ਇਹਨੂੰ ਕੋਈ ਸੌਖਿਆਂ ਚੈਲੰਜ ਨਹੀਂ ਕਰ ਸਕਦਾ ਕਿਉਂਕਿ ਸਾਰੇ ਪੁਆਇੰਟ ਜਿਹੜੇ ਨੇ ਉਹ ਬੜੇ ਵੈਲਿਡ ਪੁਆਇੰਟ ਨੇ ਜੀ। ਸੋ ਇਸ ਵੀਰ ਤੋਂ ਇਲਾਵਾ ਵੀ ਸਾਡੇ ਕੋਲ ਬਹੁਤ ਸਾਰੀਆਂ ਫੋਨ ਕਾਲਾਂ ਇਸ ਮੁੱਦੇ 'ਤੇ ਆਈਆਂ ਜਿਨ੍ਹਾਂ ਨੇ ਜਿਹੜੇ ਪਰਿਵਾਰ ਨੂੰ ਜਾਣਦੇ ਵੀ ਨੇ, ਕੁਛ ਨਹੀਂ ਵੀ ਜਾਣਦੇ, ਕੁਛ ਨੇ ਜਿਹਨੇ ਵੀ ਸੁਣਿਆ ਪੜ੍ਹਿਆ ਉਹ ਪ੍ਰਭਾਵਿਤ ਹੋਇਆ। ਸੋ ਮੈਂ ਤਾਂ ਬੇਟਾ ਕਰਮਵੀਰ ਸਿੰਘ ਨੂੰ ਇਹੀ ਉਹਨਾਂ ਨੇ ਸ਼ੁਭਕਾਮਨਾਵਾਂ ਵੀ ਦਿੱਤੀਆਂ ਨੇ। ਸੋ ਮੈਂ ਸਮਝਦਾ ਵੀ ਇੱਕ ਚੰਗੀ ਸ਼ੁਰੂਆਤ ਹੈ ਜੀ, ਪਰ ਅਜੇ ਮੰਜ਼ਿਲ ਦੂਰ ਹੈ ਔਰ ਇਸ ਪਾਸੇ ਵੱਲ ਲਗਨ ਨਾਲ ਲੱਗੇ ਰਹਿਣ ਔਰ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਵੀ ਯਤਨ ਰਹੇ ਕਿ ਵੀ ਬੱਚੇ ਦੀ ਰੁਚੀ ਇਸ ਪਾਸੇ ਰਹੇ, ਉਹਨੂੰ ਐਨਕਰੇਜ ਕੀਤਾ ਜਾਏ ਜੀ। ਕਿਉਂਕਿ ਆਪੋ ਆਪਣੀ ਜ਼ਿੰਦਗੀ ਜੀਣ ਵਾਲੇ, ਆਪਣੇ ਘਰਾਂ ਨੂੰ ਦੇਖਣ ਵਾਲੇ, ਆਪਣੇ ਪਰਿਵਾਰਾਂ ਦਾ ਵਿਕਾਸ ਕਰਨ ਵਾਲੇ ਤਾਂ ਬਹੁਤ ਨੇ। ਸਾਰਾ ਜਗਤ ਹੀ ਜਿਹੜਾ ਹੈ ਜੀ ਆਪਨ ਸੁਖ ਸਿਓ ਹੀ ਜਗ ਫਾਧਿਓ, ਉਹ ਇੱਕ ਬੇਸਿਕ ਪਾਰਟ ਹੈ। ਪਰ ਉਸ ਦਾਇਰਾਕਾਰ ਚੋਂ ਨਿਕਲ ਕੇ ਕੌਮ ਦੇ ਲਈ ਸੋਚਣਾ, ਕੌਮ ਦੇ ਲਈ ਕੁਛ ਕਰਨ ਦੀ ਭਾਵਨਾ ਜਾਂ ਆਪਣੇ ਖਾਲਿਸਤਾਨ ਦੇ ਮੁੱਦੇ 'ਤੇ ਜਿੱਥੇ ਕੋਈ ਵਿਰਲੇ ਟਾਵੇਂ ਹੀ ਤੁਰਨ ਵਾਲੇ ਨੇ, ਜਿਹੜੇ ਤੁਰੇ ਹੋਏ ਵੀ ਸੀ ਉਹਨਾਂ 'ਚੋਂ ਵੀ ਬਹੁਤ ਸਾਰੇ ਭਗੌੜੇ ਹੋ ਗਏ ਸਮਾਂ ਪਾ ਕੇ। ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਰਿਮਾਰਕੇਬਲ ਹੈ ਔਰ ਮਹਾਰਾਜ ਕਿਰਪਾ ਕਰਨ ਇਸ ਬੱਚੇ ਨੂੰ ਜੀ ਇਸੇ ਤਰ੍ਹਾਂ ਹੀ ਲਗਨ ਲਾਈ ਰੱਖਣ। ਉਹਨਾਂ ਦਾ ਵੀਰ ਨਵਕਿਰਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ। ਇਹ ਫੇਸਬੁੱਕ ਮੈਸੇਜ ਵੀਰ ਚਮਨਦੀਪ ਸਿੰਘ ਕੰਗ ਜੀ ਦਾ ਹੈ। ਇਹ ਲਿਖਦੇ ਹਨ, ਭਾਈ ਸਾਹਿਬ ਡਾਕਟਰ ਅਮਰਜੀਤ ਸਿੰਘ ਜੀ, ਹੁਣੇ ਹੀ ਤੁਹਾਡੀ 24 ਅਪ੍ਰੈਲ ਦੀ ਚੋਣਾਂ 2014 ਸੰਬੰਧੀ ਵਿਸ਼ੇਸ਼ ਇੰਟਰਵਿਊ ਵੇਖੀ ਹੈ। ਡਾਕਟਰ ਸਾਹਿਬ, ਜੋ ਸਿੱਖ ਪੰਜਾਬ ਤੋਂ ਬਾਹਰ ਰਹਿੰਦੇ ਨੇ ਉਹ ਕੀ ਕਰਨ? ਹੁਣ ਸਮਾਂ ਬਹੁਤ ਥੋੜਾ ਹੈ ਕਿ ਉਹ ਪੰਜਾਬ ਮੂਵ ਕਰਨ ਜਾਂ ਕੋਈ ਹੋਰ ਰਸਤਾ ਹੈ? ਤੁਸੀਂ ਇਸ ਤੇ ਲੰਬੀ ਡਿਬੇਟ ਕਰੋ ਅਤੇ ਰਸਤਾ ਦੱਸੋ। ਗੁਜਰਾਤ ਵਾਲੇ ਸਿੱਖਾਂ ਦਾ ਕੀ ਬਣਨਾ ਹੈ? ਉਹ ਦੇਸੀ ਹੀ ਰਿਹਾ ਹੈ। ਹਾਲਾਤ ਬਹੁਤ ਖਤਰਨਾਕ ਬਣ ਰਹੇ ਹਨ। ਕਿਰਪਾ ਕਰਕੇ ਕੋਈ ਰਸਤਾ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਚਮਨਦੀਪ ਸਿੰਘ ਕੰਗ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ। ਇਲੈਕਸ਼ਨ ਸਪੈਸ਼ਲ ਜਿਹੜਾ ਸਾਡਾ ਫੀਚਰ ਰਿਪੀਟ ਵੀ ਹੋਇਆ ਸੱਚੋ ਸੱਚ, ਉਸ ਦੇ ਉੱਤੇ ਹੋਰ ਵੀ ਬਹੁਤ ਸਾਰੀਆਂ ਟਿੱਪਣੀਆਂ ਨੇ, 1-to-1 ਕਾਲਸ ਨੇ ਜੀ। ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਸਾਰਿਆਂ ਨੂੰ ਕਿਉਂਕਿ ਸਾਡੇ ਲਈ ਕਈ ਵਾਰ ਇਹ ਸੰਭਵ ਨਹੀਂ ਹੁੰਦਾ ਵੀ ਅਸੀਂ ਹਰ ਕਮੈਂਟ ਨੂੰ ਵੀ ਪਿਕ ਕਰ ਸਕੀਏ। ਜਿਹਦੇ 'ਚ ਕੋਈ ਸਵਾਲ ਹੁੰਦਾ ਹੈ ਜਾਂ ਨੈਗੇਟਿਵ ਹੁੰਦਾ ਉਹਨੂੰ ਅਸੀਂ ਜ਼ਿਆਦਾ ਪਿਕ ਕਰਦੇ ਹਾਂ। ਜੀ। ਸੋ ਉਹਦੇ 'ਚ ਉਹਨਾਂ ਦਾ ਇਹੀ ਕਹਿਣਾ ਹੈ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਦਾ ਉਹਨਾਂ ਦੀ ਇਹ ਲਿਖਤ ਹੈ, ਹੁਣ ਤਾਂ ਚੋਣਾਂ ਹੋ ਗਈਆਂ। ਜੀ। ਸੋ ਮੇਰਾ ਖਿਆਲ ਹੈ ਪਤਾ ਨਹੀਂ ਕਿਉਂ ਇੰਨੇ ਜ਼ਿਆਦਾ ਉਹ ਪੈਨਿਕ ਹੋਏ ਕਿ ਉਹਨਾਂ ਨੂੰ ਲੱਗਿਆ ਕਿ ਵੀ ਚੋਣਾਂ ਹੁੰਦਿਆਂ ਤੱਕ ਹੀ ਕੁਛ ਹੋ ਜਾਏਗਾ। ਇਸ ਲਈ ਉਹਨਾਂ ਨੇ ਕਿਹਾ ਵੀ ਸਮਾਂ ਬਹੁਤ ਥੋੜ੍ਹਾ ਹੈ, ਵੀ ਕੀ ਕਰਨ ਸਿੱਖ। ਮੈਂ ਸਮਝਦਾ ਵੀ ਅਜੇ ਤਾਂ ਜਿਹੜਾ ਸਿਨੇਰੀਓ ਉੱਥੇ ਬਣ ਰਿਹਾ ਹੈ, ਚੋਣਾਂ ਦੇ ਕਾਫੀ ਹਿੱਸਾ ਮੁਕੰਮਲ ਹੋ ਗਿਆ, 2 ਫੇਜ਼ ਹੋਰ ਨੇ, ਉਸ ਤੋਂ ਬਾਅਦ ਆਊਟਕਮ ਕੀ ਹੁੰਦੀ ਹੈ। ਪਰ ਜਿਸ ਕਿਸਮ ਦੇ ਹਾਲਾਤ ਨੇ, ਭਾਵੇਂ ਇੱਧਰ ਦੀ ਗੱਲ ਹੋਏ ਜਾਂ ਉੱਧਰ ਦੀ ਹੋਏ, ਪਾਵਰ 'ਚ ਮੋਦੀ ਲਾਣਾ ਆਉਂਦਾ ਹੈ ਜਾਂ ਨਹੀਂ ਆਉਂਦਾ ਇਹ ਤਾਂ ਡਿਬੇਟੇਬਲ ਹੈ। ਜੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਇੱਕ ਕੇਓਸ ਜਾਂ ਜਿਹਨੂੰ ਅਫਰਾ ਤਫਰੀ ਕਹਿੰਦੇ ਨੇ, ਜੀ। ਉਹ ਪੈਦਾ ਹੋਏਗੀ ਉਸ ਸਿਨੇਰੀਓ 'ਚ।
ਔਰ ਜਿੱਥੇ ਇਸ ਕਿਸਮ ਦੀ ਆਪਾਤਾਪੀ ਫੈਲੇ ਉੱਥੇ ਜਿਹੜੀ ਸਿੱਖ ਜਿਹੜੇ ਕਿ ਵਿਜ਼ੀਬਲ ਵੀ ਨੇ, ਹਰ ਥਾਂ ਜਿੱਥੇ ਜਾਂਦੇ ਨੇ ਮਿਹਨਤ ਕਰਕੇ ਖੁਸ਼ਹਾਲ ਹੁੰਦੇ ਨੇ, ਲੋਕਲ ਜਿਹੜੇ ਲੋਕ ਜਿਹੜੇ ਬਿਲਕੁਲ ਲਾਲਚੀ ਕਿਸਮ ਦੇ, ਸੁਸਤ ਕਿਸਮ ਦੇ, ਲੇਜ਼ੀ ਕਿਸਮ ਦੇ ਹੁੰਦੇ ਨੇ ਔਰ ਫਿਰਕੂ ਨਫ਼ਰਤ ਵਾਲੇ ਨੇ, ਉਹਨਾਂ ਦੀਆਂ ਅੱਖਾਂ 'ਚ ਵੀ ਰਟਕਣ ਲੱਗ ਜਾਂਦੇ ਨੇ, ਜੋ ਗੁਜਰਾਤ ਦੇ ਵਿੱਚ ਹੋਇਆ ਜੀ ਕਿ ਬਿਲਕੁਲ ਉਹ ਇੱਕ ਰੇਗਿਸਤਾਨ ਸੀ, ਬਿਲਕੁਲ ਡੈਜ਼ਰਟ ਸੀ, ਮਾਰੂਥਲ ਧਰਤੀ ਸੀ ਕੱਛ ਦੀ, ਜਿੱਥੇ ਜਾ ਕੇ ਸਿੱਖਾਂ ਨੇ 1965 ਤੋਂ ਬਾਅਦ ਉਹ ਗਏ ਔਰ ਇਹਨਾਂ ਲਗਭਗ 20-50 ਸਾਲਾਂ 'ਚ ਉਹਨਾਂ ਨੇ ਉਸ ਨੂੰ ਸੋਨਾ ਪੈਦਾ ਕਰਨ ਵਾਲੀ ਜ਼ਮੀਨ ਬਣਾ ਦਿੱਤਾ ਹੈ। ਹੁਣ ਉਹ ਜਿਹੜਾ ਲੋਕਲ ਲੈਂਡ ਮਾਫੀਆ ਵੀ ਖੜਾ ਹੋ ਗਿਆ, ਗੁਜਰਾਤ ਸਰਕਾਰ ਵੀ ਉਹਨਾਂ ਦੇ ਨਾਲ ਲੱਗ ਗਈ ਕਿ ਇਹਨਾਂ ਤੋਂ ਖਾਲੀ ਕਰਵਾਓ ਜ਼ਮੀਨਾਂ, ਬੰਬੇ ਟੈਨੈਂਸੀ ਐਕਟ ਲੈ ਆਂਦਾ, ਲਾਗੂ ਕਰ ਦਿੱਤਾ। ਔਰ ਜੋ ਕੁਛ ਨਵੰਬਰ 84 'ਚ ਹੋਇਆ, ਹੁਣ ਜਿਵੇਂ ਗੁਜਰਾਤ ਦਾ ਪਾਰਟ ਤਾਂ ਸਾਹਮਣੇ ਹੈ, ਉਹਦੀ ਚਰਚਾ ਹੋ ਰਹੀ ਹੈ। ਨਵੰਬਰ 84 ਤਾਂ ਜਿਵੇਂ ਹਰਿਆਣੇ ਦੇ ਵਿੱਚ ਹੋਂਦ ਚੱਲੜ ਤੋਂ ਇਲਾਵਾ ਹੁਣ ਉੱਥੇ ਮਨਵਿੰਦਰ ਸਿੰਘ ਗਿਆਸਪੁਰ ਕਾਫੀ ਐਫਰਟ ਕਰ ਰਹੇ ਨੇ, ਮੈਂ ਉਹਨੂੰ ਫੋਲੋ ਵੀ ਕਰਦਾ ਕੋਰਟ 'ਚ ਜਦੋਂ ਹੁਣ ਇਹ ਚੱਲ ਰਹੀਆਂ ਨੇ ਗਵਾਹੀਆਂ ਔਰ ਦੂਸਰੇ ਕਿ ਬਿਲਕੁਲ ਜਿਹੜਾ ਐਲੀਮੀਨੇਟ ਹੀ ਕਰ ਦਿੱਤਾ ਹੈ ਸਭ ਕੁਛ, ਉਹਨਾਂ ਦੀਆਂ ਜ਼ਮੀਨਾਂ ਵੀ ਖਾ ਗਏ ਔਰ ਬੰਦੇ ਵੀ ਸਾਰੇ ਜਿਹੜੇ ਨੇ ਉਹ ਪੂਰੇ ਦੇ ਪੂਰੇ ਪਿੰਡਾਂ ਦੇ ਪਿੰਡ ਐਲੀਮੀਨੇਟ ਕੀਤੇ ਨੇ। ਪਟੌਦੀ 'ਚ ਵੀ ਉਸ ਤੋਂ ਵਸਟ ਹੋਇਆ ਹੋਂਦ ਚੱਲੜ ਦੇ ਨਾਲ। ਸੋ ਅਸੀਂ ਸਮਝਦੇ ਹਾਂ ਵੀ ਲੌਂਗ ਟਰਮ ਇਸ ਗੱਲ ਦਾ ਸਿੱਖਾਂ ਨੂੰ ਧਿਆਨ ਰਹੇ ਕਿ ਜਿਵੇਂ ਪੂਰੀ ਜਾਨ ਜੋਖਮ 'ਚ ਪਾ ਕੇ ਬੜੀਆਂ ਔਖੀਆਂ ਘਾਟੀਆਂ 'ਚ ਸਿੱਖ ਪਹੁੰਚ ਜਾਂਦੇ ਨੇ ਔਰ ਮਿਹਨਤ ਕਰਦੇ ਨੇ ਔਰ ਫਿਰ ਕਈ ਵਾਰੀ ਬੇਪਰਵਾਹ ਵੀ ਹੋ ਜਾਂਦੇ ਨੇ ਆਲੇ ਦੁਆਲੇ ਤੋਂ। ਉਹ ਇਹ ਸਮਝਦੇ ਨੇ ਵੀ ਅਸੀਂ ਜ਼ਿਮੀਂਦਾਰ ਹੈ ਜਾਂ ਅਸੀਂ ਜਿਵੇਂ ਯੂਪੀ ਦੇ ਵਿੱਚ ਜਾਂ ਦੂਸਰੇ 'ਚ ਹੈ, ਉਹ ਔਰ ਊਧਮ ਸਿੰਘ ਨਗਰ ਜਿਵੇਂ ਗਿਆ ਉੱਤਰਾਖੰਡ ਦੇ ਵਿੱਚ, ਉਹ ਇਹ ਸਮਝਦੇ ਸੀ ਜੀ ਅਸੀਂ ਤਾਂ ਜਿੱਧਰ ਹੈ ਸਾਡੇ ਤਾਂ ਇਸ ਇਲਾਕੇ 'ਚ 90% ਜ਼ਮੀਨ ਹੀ ਸਾਡੇ ਕੋਲ ਹੈ। ਪਰ ਉਹ ਇਹ ਭੁੱਲ ਜਾਂਦੇ ਨੇ ਕਿ ਜਦੋਂ ਸੋ ਕਾਲਡ ਇਹ ਲੋਕਤੰਤਰ ਜਿਹਨੂੰ ਕਹਿੰਦੇ ਨੇ, ਜਿਹਦੇ 'ਚ 51 ਗਧੇ 49 ਸ਼ੇਰਾਂ ਤੋਂ ਜ਼ਿਆਦਾ ਸਿਆਣੇ ਹੁੰਦੇ ਨੇ, ਤੇ ਉਦੋਂ ਜਿਹੜੇ ਉਹਨਾਂ ਦੇ ਕੰਮੀ ਨੇ ਜਾਂ ਕੰਮ ਕਰਨ ਵਾਲੇ ਨੇ ਉਹਨਾਂ ਦੇ ਖੇਤਾਂ 'ਚ ਔਰ ਦੂਸਰੇ ਜਿਹੜੇ ਲੋਕ ਨੇ ਉਹਨਾਂ ਦੀ ਗਿਣਤੀ ਹੋਣੀ ਹੈ। ਔਰ ਉਹੀ ਗੱਲ ਹੋਈ, ਉਹਦੇ ਬਾਵਜੂਦ ਕਿ ਉਹ ਯੂਪੀ 'ਚ ਰਹਿਣਾ ਚਾਹੁੰਦੇ ਸੀ, ਉਸ ਨੂੰ ਜ਼ਿਲ੍ਹਾ ਵੀ ਮਾਇਆਵਤੀ ਨੇ ਬਣਾਇਆ ਸੀ ਸ਼ਹੀਦ ਊਧਮ ਸਿੰਘ ਨਗਰ ਨੂੰ, ਪਰ ਉੱਤਰਾਖੰਡ 'ਚ ਗਏ ਕਿਉਂਕਿ ਉਹਨਾਂ ਦੀ ਆਬਾਦੀ ਨਹੀਂ ਸੀ। ਬੇਸ਼ੱਕ ਉਹਨੂੰ ਲੱਗਦਾ ਸੀ ਵੀ ਆਬਾਦੀ ਸਾਡੀ ਜ਼ਿਆਦਾ, ਬਟ ਨਹੀਂ ਸੀ, ਕਿਉਂਕਿ ਅਲਟੀਮੇਟਲੀ ਵੋਟਰ ਤਾਂ ਸਾਰੇ ਹੀ ਕਾਊਂਟ ਹੁੰਦੇ ਨੇ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਲੌਂਗ ਟਰਮ ਜਿਹੜੇ ਖਾਸ ਤੌਰ 'ਤੇ ਜਾਂ ਫਿਰ ਦੂਸਰਾ ਸੰਤ ਪਿੰਡਾਂ ਵਾਲਿਆਂ ਨੇ ਜਿਹੜੇ ਹਮੇਸ਼ਾ ਉਹਨਾਂ ਦੀ ਵਾਰਨਿੰਗ ਰਹੀ ਕਿ ਵੀ ਸਿੱਖ ਤਾਂ ਗੁਰੂ ਨੇ ਸਾਨੂੰ ਹਥਿਆਰਬੰਦ ਬਣਾਇਆ, ਕਿਰਪਾਨ ਸਾਡੇ ਗਾਤਰੇ ਹੈ ਔਰ ਇਹ ਵੀ ਗੁਰੂ ਦਾ ਫਰਮਾਨ ਹੈ ਕਿ ਵੀ ਬਿਨਾਂ ਹਥਿਆਰ ਤੋਂ ਨਰ ਨੂੰ, ਬੰਦੇ ਨੂੰ ਇਹ ਸਮਝੋ ਵੀ ਭੇਡ ਹੈ ਉਹ, ਤੇ ਜੇ ਹਥਿਆਰ ਹੈ ਤਾਂ ਉਹ ਸ਼ੇਰ ਹੈ। ਤਾਂ ਅਸੀਂ ਸਮਝਦੇ ਹਾਂ ਵੀ ਜਿੱਥੇ ਜਿੱਥੇ ਜਿਵੇਂ ਯੂਪੀ ਬਿਹਾਰ ਦੇ ਜਿਹਨਾਂ ਇਲਾਕਿਆਂ 'ਚ ਖਾਸ ਤੌਰ 'ਤੇ ਪੇਂਡੂ ਫਾਰਮਾਂ 'ਚ ਨਵੰਬਰ 84 ਦੇ ਵਿੱਚ ਸਿੱਖਾਂ ਕੋਲ ਲਾਇਸੈਂਸੀ ਹਥਿਆਰ ਜਾਂ ਅਦਰਵਾਈਜ਼ ਵੀ ਸੀ, ਉੱਥੇ ਉਹ ਪ੍ਰੋਟੈਕਟਡ ਵੀ ਰਹੇ ਨੇ। ਇਹ ਤਾਂ ਨਹੀਂ ਹੈ ਜਿੱਥੇ ਨਹੀਂ ਸੀ ਕੁਛ ਵੀ। ਸੋ ਅਸੀਂ ਸਮਝਦੇ ਹਾਂ ਵੀ ਆਪਣੀ ਪ੍ਰੋਟੈਕਸ਼ਨ ਆਪ ਕਰਨ ਦਾ ਹੱਕ, ਜਦੋਂ ਕਾਨੂੰਨ ਵਿਵਸਥਾ ਦੀ ਸਥਿਤੀ ਕਲੈਪਸ ਹੁੰਦੀ ਹੈ ਫਿਰ ਤੁਹਾਡੇ ਕੋਲ ਹੱਕ ਹੁੰਦਾ ਹੈ ਕਿ ਤੁਸੀਂ ਆਪਣੇ ਜਿਹੜੀ ਹੈ ਰੱਖਿਆ ਆਪ ਕਰੋ। ਔਰ ਮੈਂ ਸਮਝਦਾ ਵੀ ਪੰਜਾਬ ਦੇ ਵਿੱਚੋਂ ਆਪਣਾ ਬੇਸ ਨਹੀਂ ਚੁੱਕਣਾ ਚਾਹੀਦਾ, ਜਿਹੜਾ ਇੱਕ ਇਹ ਵੀ ਰੁਝਾਨ ਅੱਜ ਜ਼ਮੀਨਾਂ ਵੇਚ ਕੇ ਔਰ ਕਿਤੇ ਹੋਰ ਜਾਣ ਦਾ, ਸਸਤੀ ਜ਼ਮੀਨ ਲੈ ਲਓ, ਪੰਜਾਬ ਨੂੰ ਛੱਡ ਕੇ ਦੂਜੇ ਪਾਸੇ ਜਾਣ ਦਾ, ਔਰ ਇਹ ਵੀ ਰੁਝਾਨ ਠੀਕ ਨਹੀਂ ਹੈ। ਇਹੀ ਮੌਕਾ ਵੀ ਦੇ ਰਿਹਾ ਹਕੂਮਤ ਨੂੰ। ਇੱਕ ਪਾਸੇ ਸਿੱਖਾਂ ਨੂੰ ਅਨਕੰਫਰਟ ਕਰ ਰਹੇ ਨੇ ਬਾਕੀਆਂ ਸਟੇਟਾਂ, ਪੰਜਾਬ 'ਚੋਂ ਜਿਹੜੇ ਸਿੱਖ ਬੇਜ਼ਮੀਨੇ ਹੋ ਰਹੇ ਨੇ ਉਹਨਾਂ ਦੀ ਥਾਂ 'ਤੇ ਲਿਆ ਕੇ ਬਈਏ ਜਿਹੜੇ ਨੇ ਯੂਪੀ ਬਿਹਾਰ ਦੇ ਉਹਨਾਂ ਨੂੰ ਵਸਾਇਆ ਜਾ ਰਿਹਾ। ਸੋ ਸ਼ਾਰਟ ਟਰਮ ਤਾਂ ਮੇਰੇ ਕੋਲ ਕੋਈ ਜਵਾਬ ਨਹੀਂ ਹੈ ਕਿ ਵੀ ਕੀ ਕਰਨ ਸਿੱਖ, ਪਰ ਇਹੀ 2-3 ਇਸ਼ੂ ਨੇ ਜਿਨ੍ਹਾਂ ਦੇ ਵਿੱਚ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦਾ ਉਹਨੂੰ ਬੰਨਣਾ ਔਰ ਸਲੋਲੀ ਜਿਹੜਾ ਪੰਜਾਬ ਵੱਲ ਕੋਈ ਨਾ ਕੋਈ ਇਸ ਕਿਸਮ ਦਾ ਆਪਣਾ ਬੇਸ ਜ਼ਰੂਰ ਰੱਖਣਾ। ਬਾਕੀ ਇਹ ਵੀ ਨਹੀਂ ਹੈ ਕਿ ਜੇ ਕੋਈ ਸਿਆਣਪ ਦੇ ਨਾਲ ਦਿੱਲੀ ਦਾ ਹਾਕਮ ਹੁੰਦਾ ਹੈ ਇਹ ਸਾਰੇ ਮਸਲੇ ਨੂੰ, ਖਾਲਿਸਤਾਨ ਦੇ ਮੁੱਦੇ ਨੂੰ ਤੱਕ ਪਹੁੰਚਦੇ ਆ। ਅਜੇ ਬੇਸ਼ੱਕ ਕੁਝ ਸਟੈਪ ਨੇ ਵਿਚਕਾਰ, ਪਰ ਇਹ ਜਿਹੜਾ ਹਿੰਦੂਤਵਾ ਦਾ ਦਾਨਵ ਹੈ, ਰਾਖਸ਼ਸ ਹੈ, ਇਹ ਇੱਕ ਵਾਰੀ ਜ਼ਰੂਰ ਖੁੱਲ੍ਹ ਕੇ ਖੇਡੇਗਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹ ਸਿਵਲ ਵਾਰ ਤੱਕ ਲੈ ਕੇ ਜਾਣਗੇ। ਮੁਸਲਮਾਨਾਂ ਦੇ ਖਿਲਾਫ ਜਿਹੜੀ ਆਲਰੇਡੀ ਨਫ਼ਰਤ ਹੈ ਜਿਸ ਤਰੀਕੇ ਦੇ ਨਾਲ ਫੈਲਾਈ ਜਾ ਰਹੀ ਹੈ, ਜਿਸ ਤਰੀਕੇ ਨਾਲ ਧਮਕੀਆਂ ਨੇ ਸਿੱਖਾਂ ਦੇ ਖਿਲਾਫ, ਜਿਹੜਾ ਗੁਜਰਾਤ ਦਾ ਜਿਹਨੂੰ ਇਹ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਨੇ ਆਪਣੀ ਸਟੇਟ 'ਚੋਂ 50 ਸਾਲ ਤੋਂ ਵਸੇ ਸਿੱਖਾਂ ਨੂੰ ਕੱਢ ਰਿਹਾ, ਹੋਰ ਕੀ ਨਜ਼ਰ ਆਉਂਦਾ ਕਿ ਵੀ ਕੀ ਨਹੀਂ ਹੋ ਸਕਦਾ। ਸੋ ਮੈਂ ਸਮਝਦਾ ਵੀ ਇੰਨਾ ਕਿ ਮੇਰੇ ਕੋਲ ਇਹ ਸਾਰੇ ਦਾ ਜੋ ਮੈਂ ਸੋਚ ਸਕਦਾ। ਬਾਕੀ ਤਾਂ ਗੁਰੂ ਦੇ ਹੱਥ ਵੱਸ ਹੁੰਦਾ ਹੈ ਹਾਲਾਤ ਕੀ ਬਣਦੇ ਨੇ, ਪਰ ਹਾਲਾਤ ਸਾਜ਼ਗਾਰ ਨਹੀਂ ਨੇ ਇਹਨਾਂ ਦੇ ਆਉਣ ਨਾਲ।
ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰੇ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਉੱਪਰ ਮੈਸੇਜ ਦੇ ਉੱਪਰ ਪਾਏ। ਹੁਣ ਅਸੀਂ ਲੈਂਦੇ ਹਾਂ ਬ੍ਰੇਕ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।